अस्सलाम वालेकुम नाजरीन, मैं अजमल सोनी ते तुसी देख रहे सज्जाद जानी ऑफिशियल। नाजरीन अज इस मौजू ਲਈ बैठे असी कि दोस्त साढ़े बहुत परेशान ने कोई हालात की वजह तो काम कर इन्हां दा है कोई नहीं है। फरीद भी परेशान है, हसनैन भी है, हाशमी साहब भी। तो हाशमी साहब को पूछते हैं भी चलो काम नूं बेहतर करने वास्ते की बंदे नूं तरीका इख्तियार करना चाहिए कि जिहदे नाल कोई सिस्टम चले। जी हाशमी साहब। यार फरीद मैं वेख रहा फरीद ਨੂੰ ਪਰੇਸ਼ਾਨ ਕਾਫੀ ਸਾਰਾ बहुत परेशान ਗੱਲ ਹੈ ਕਿ ਬੰਦਾ ਰੋਂਦਾ ਹੀ ਚੰਗਾ ਲੱਗਦਾ। बेशक जी। ਹਾਂਜੀ ਜਿਹੜੇ ਹਾਸੇ ਨੇ ਨਾ ਉਹ ਤੇ ਵੈਸੇ ਬੰਦੇ ਨੂੰ ਪਿੱਛੇ ਲੈ ਜਾਂਦੇ। हाशमी साहब ਤੁਹਾਨੂੰ ਮੈਂ ਕਿਹਾ ਇਹਨਾਂ ਨੂੰ ਕੋਈ ਹੱਲ ਦੱਸਣਾ, ਕੋਈ ਕੰਮ ਦੱਸੋ ਕਿਹੜਾ ਕੰਮ ਕਰਨਗੇ ਇਹਨਾਂ ਦਾ ਸਿਸਟਮ ਚੱਲੇ। ਯਾਰ ਮਿਹਨਤ ਬੰਦਾ ਜਿੰਨੀ ਕਰੇਗਾ ਨਾ ਉਨਾ ਹੀ ਪਿੱਛੇ ਜਾਏਗਾ। ਯਾਰ ਇੱਕ ਮਿੰਟ ਮੇਰੀ ਗੱਲ ਸੁਣੋ। ਸੋਹਣੀ ਭਾਈ ਮੈਂ ਤੁਹਾਨੂੰ ਸ਼ੋਅ ਤੋਂ ਇਲਾਵਾ ਗੱਲ ਕੀਤੀ ਸੀ, ਤੁਸੀਂ ਤੇ ਗੱਲ ਲੈ ਕੇ ਤੇ ਉਹ ਸਾਰੀ ਦੁਨੀਆ ਨੂੰ ਵਿੱਚ ਹਾਸ਼ਮੀ ਸਾਹਿਬ ਸਾਡੇ ਵੱਡੇ ਨੇ, ਭਾਈ ਨੇ ਬੜੇ। ਹਾਸ਼ਮੀ ਸਾਹਿਬ ਕੋ ਕੰਮ ਦੱਸੋ ਕਿਹੜਾ ਕੰਮ ਕਰੇ ਕੋਈ ਤਾਂ ਕੰਮ ਚੱਲੇ। ਯਾਰ ਅਗਰ ਤੁਸੀਂ ਦੇਖੋ ਸੜਕ ਤੇ ਨਿਕਲੋ ਇੰਨੇ ਕੰਮ ਨੇ ਜਿਹਦੇ ਨਾਲ ਬੰਦਾ ਦਿਨਾਂ 'ਚ ਕਰੋੜਾਂਪਤੀ ਹੋ ਸਕਦਾ, ਮਸਲਾ ਹੀ ਕੋਈ ਨਹੀਂ ਹੈਗਾ। ਇਹ ਤੇ ਹੈ ਯਾਰ। ਮੈਨੂੰ ਸ਼ੋਅ ਦੀ ਗੱਲ ਕਰੋ, ਜਿਹੜਾ ਸ਼ੋਅ ਕਰਨ ਬੈਠੇ ਆ ਇਹ ਕਿਹੜੀਆਂ ਗੱਲਾਂ ਸ਼ੁਰੂ ਸ਼ੋਅ ਨੂੰ ਛੱਡੋ, ਤੁਸੀਂ ਕੰਮ ਕਰੋ, ਮਿਹਨਤ ਕਰੋ ਬਸ। ਕੀ ਕਰੇ ਜੀ ਦੱਸੋ। ਤੁਸੀਂ ਸੜਕ ਤੇ ਜਾਓ, ਕਰੋੜਾਂਪਤੀ ਅਗਰ ਹੋਣਾ ਤਾਂ ਸੜਕ ਤੇ ਜਾਓ, ਤੁਸੀਂ ਦਾएं ਬਾएं ਖੱਬੇ ਸੱਜੇ ਵੇਖੋ, ਬਹੁਤ ਸਾਰੇ ਐਸੇ ਛਾਪਰ ਹੁੰਦੇ ਆ ਜਿਹੜੇ ਐਵੇਂ ਲੋਕੀ ਸੁੱਟ ਦਿੰਦੇ। ਹਾਂ ਹਵਾ 'ਚ ਉੱਡ ਰਿਹਾ ਕੋਈ ਛਾਪਰ, ਇਸ਼ਾਰੇ ਤੇ ਦੇਖੋ ਛਾਪਰ। ਫਿਰ ਤੁਸੀਂ ਦੇਖੋਗੇ ਪਾਰਕ 'ਚ ਜਾਓ ਤੇ ਛਾਪਰ ਹੀ ਛਾਪਰ ਹੁੰਦੇ। ਤੁਸੀਂ ਰੋਜ਼ ਅਗਰ 4-5 ਹਜ਼ਾਰ ਛਾਪਰ ਇਕੱਠਾ ਕਰੋ ਹਾਂਜੀ ਹਾਂਜੀ ਤੇ 35-40 ਸਾਲ ਦੇ ਵਿੱਚ ਤੁਸੀਂ ਇਕੱਠੇ ਕਰ ਲਓ ਤੇ ਤੁਹਾਡੇ ਹਾਲਾਤ ਐਨ ਸੈੱਟ ਹੋ ਸਕਦੇ। 35-40 ਵਾਹ 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 ਐਡੀ ਦੇਰ ਨਹੀਂ ਹੈ ਕੋਈ। 35-40 ਤੇਰੇ ਮੇਰੇ ਹੱਥੋਂ ਮਰਨ ਲੱਗਿਆ ਵੀ ਦੇਰ ਨਹੀਂ ਲੱਗਣੀ। ਉਹ ਯਾਰ ਨਹੀਂ, ਉਹਨਾਂ ਨੇ ਇੱਕ ਕੰਮ ਤੈਨੂੰ ਦੱਸਿਆ ਵਾ, ਤੂੰ ਅਮੀਰ ਹੋਣਾ ਜਿਹੜੀਆਂ ਚਾਹੀਦਾ। ਗੱਲਾਂ ਆਪਾਂ ਕਰਨ ਅੱਛਾ ਹਾਸ਼ਮੀ ਸਾਹਿਬ ਨੇ ਪਾਲੀ ਸ਼ੁਗਲ ਚ ਗੱਲ ਫਰੀ, ਤੈਨੂੰ ਮੈਂ ਸੌਖਾ ਕੰਮ ਦੱਸ ਦਿੰਦਾ। ਅਕਸਰ ਮਰੀਜ਼ਾਂ ਦੇ ਗੁਰਦੇ 'ਚ ਪੱਥਰੀ ਨਿਕਲੇ ਹੁੰਦੀ, ਕਦੀ ਪੱਥਰੀ ਵੇਖੀ ਤੁਸੀਂ? ਨਹੀਂ ਦੇਖੀ। ਉਹ ਪੱਥਰੀ ਆਪ ਹੀ ਗਾਂਹ ਪਿਛਾਂਹ ਕਰ ਲੈਂਦੇ। ਤੁਸੀਂ ਜਾਣਾ ਹਰ ਮਰੀਜ਼ ਜਿਹਦੇ ਗੁਰਦੇ 'ਚ ਪੱਥਰੀ ਨਿਕਲੇ ਤੁਸੀਂ ਉਹ ਪੱਥਰੀ ਲੈ ਲੈਣੀ ਹੈ, ਉਹ ਇਕੱਠੀਆਂ ਕਰੀਆਂ ਸ਼ੁਰੂ ਕਰ ਦੇਣੀਆਂ ਪੱਥਰੀਆਂ। ਔਰ ਯਕੀਨ ਕਰੋ ਤੁਸੀਂ ਪੱਥਰੀਆਂ ਇਕੱਠੀਆਂ ਕਰਦੇ ਰਹੇ, ਐਸਾ ਵੇਲਾ ਆ ਜਾਏਗਾ ਵਿੱਚ ਕੋਈ ਕੀਮਤੀ ਪੱਥਰੀ ਵੀ ਨਿਕਲੇ ਆਏਗੀ ਔਰ ਤੁਸੀਂ ਪੱਥਰੀ ਵੇਚ ਕੇ ਆਪਣੇ ਹਾਲਾਤ ਬਦਲ ਸਕਦੇ। ਵੈਸੇ ਮੈਂ ਨਾ ਹਿਸਾਬ ਲਾਇਆ ਵੀ ਤੁਹਾਡੇ ਨਾਲ ਗੱਲ ਨਾ ਗਾਂ ਤੋਂ ਕਰਾਂ। ਕਿਹੜੀਆਂ ਗੱਲਾਂ ਤੁਸੀਂ ਸ਼ੁਰੂ ਕਰ? ਪੱਥਰੀ ਵਾਲੀ ਗੱਲ ਬਣਦੀ ਭਲਾ ਯਾਰ, ਖੁਦਾ ਦੇ ਬੰਦੇ। ਗੱਲ ਕਰਨ ਦਾ ਫਰੀਦ ਭਈਏ ਉਹਨਾਂ ਦਾ ਮਤਲਬ ਆ ਕਿ ਯਾਰ ਤੂੰ ਰੋਡ ਤੇ ਜਾਏਗਾ, ਹਰ ਬੰਦਾ ਹਰ ਮੁਸ਼ਕਲ ਨਾਲ ਦੁਚਾਰ ਆ। ਤੂੰ ਪੈਂਚਰਾਂ ਵਾਲੇ ਕੋਲ ਚੱਲ ਜਾ, ਕੋਈ ਟਾਇਰ ਤੈਨੂੰ ਐਸਾ ਨਹੀਂ ਦਿਖੇਗਾ ਜਿਹੜਾ ਕਿੱਲ ਦੀ ਵਜ੍ਹਾ ਤੋਂ ਪੈਂਚਰ ਹੋਇਆ। ਅੱਛਾ ਤੇ ਉੱਥੇ ਬਹਿ ਕਿੱਲ ਕੱਢ, ਇਨਸ਼ਾਅੱਲਾ ਤੈਨੂੰ ਮਾਲਕ ਉਮੀਦ ਉਹਦੇ ਕਰੇਗਾ। ਵੀ ਕਿੱਲ ਕੱਢ। ਤੂੰ ਮੈਨੂੰ ਕਿੱਲਾਂ ਦਾ ਕਹਿਣ ਡਿਆ ਯਾਰ ਤੇਰੀ ਮਦਦ ਕੀਤੀ। ਉਹ ਕਾਹਦੀ ਮਦਦ ਕੀਤੀ? 500 ਦੇ ਦਿੱਤਾ ਤੂੰ ਮੈਨੂੰ ਵੀ ਚੱਲ ਤੇਰੀ ਦਿਹਾੜੀ ਨਹੀਂ ਲੱਗੀ, ਵਾਲਾ 500 ਭਾਵੇਂ ਨਾ। ਅੱਛਾ ਦੇਖ ਅਸੀਂ ਤੈਨੂੰ ਦੇ ਰਹੇ ਹਾਂ ਮਸ਼ਵਰਾ, ਹਾਸ਼ਮੀ ਸਾਹਿਬ ਕਰਨਾ ਤੂੰ ਆਪਣੀ ਮਰਜ਼ੀ ਨਾਲ। ਮਸ਼ਵਰਾ ਸਾਡਾ, ਕਰਨਾ ਤੂੰ ਆਪਣੀ ਮਰਜ਼ੀ ਨਾਲ। ਹਸਪੀਟਲ ਜਾ, ਅਕਸਰ ਵੇਖ ਲੋਕਾਂ ਨੂੰ ਹਰਨੀਆਂ ਹੁੰਦੀਆਂ। ਓਏ ਹੋਏ ਹੋਏ ਹੋਏ, ਬਿਲਕੁਲ ਬਿਲਕੁਲ। ਉਹ ਹਰਨੀਆਂ ਕੱਢ ਲੈਂਦੇ ਨੇ ਔਰ ਦਿੰਦੇ ਨਹੀਂ ਹੈਗੇ। ਮੈਂ ਉਹ ਲੈ ਆਵਾਂ। ਉਹ ਤੁਸੀਂ ਹਰਨੀਆਂ ਲੈਣੀਆਂ, ਉਹ ਪਾਲਣੀਆਂ, ਉਹ ਤੁਸੀਂ ਜਵਾਨ ਕਰਨੀਆਂ। ਔਰ ਅਗਰ 35-40 ਸਾਲ ਤੁਸੀਂ ਹਰਨੀਆਂ ਇਕੱਠੀਆਂ ਕਰੋ ਔਰ ਉਸ ਤੋਂ ਬਾਅਦ ਤੇਰਾ ਫਾਰਮ ਹਾਊਸ ਹੋ ਜਾਏਗਾ ਹਰਨੀਆਂ ਦਾ। ਉਸ ਤੋਂ ਬਾਅਦ ਤੂੰ ਵੇਚ ਤੇ ਕਰੋੜਾਂਪਤੀ। ਯਾਰ ਮੈਂ ਮੁਅੱਜ਼ਜ਼ ਸਮਝ ਕੇ ਗੱਲ ਕੀਤੀ ਸੀ ਵੀ ਲੱਖ ਲਾਣਾ ਤਾਂ ਮੇਰੇ ਤੇ ਵੀ ਮੈਂ ਤੁਹਾਡੇ ਨਾਲ ਗੱਲ ਕਰ ਬੈਠਾ। ਯਾਰ ਆਪਣੇ ਆਪ ਨੂੰ ਐਡਾ ਘਟਾ ਨਹੀਂ ਮਹਿਸੂਸ ਕਰਾਈਦਾ ਯਾਰ। ਤੂੰ ਝੰਗ ਬਾਜ਼ਾਰ ਚੱਲ ਜਾ ਗੋਦਾਮਾਂ 'ਚ, ਉੱਥੇ ਦਾਲ ਚੋਂ ਜਿਹੜਾ ਰੋਡ ਨਿਕਲਦਾ ਵਾ ਉਹ ਰੋਡ ਸਾਈਡ ਤੇ ਕਰੀ ਜਾ, ਰੇਤ ਬਜਰੀ ਦਾ ਕੰਮ ਸ਼ੁਰੂ ਕਰ, ਮਾਲਕ ਤੇ ਭਾਗ ਲਾ। ਬਹੁਤ ਅੱਛੇ ਯਾਰ, ਯਾਰ ਹਸਨੈਨ ਵੈਸੇ ਵੈਰੀ ਗੁੱਡ ਯਾਰ। ਅੱਛਾ ਮੈਂ ਤੈਨੂੰ ਦੱਸਣਾ ਇੱਕ ਹੋਰ ਮਸ਼ਵਰਾ ਦੇ। ਯਾਰ ਤੁਸੀਂ ਸਾਰੇ ਕਿਉਂ ਮੈਨੂੰ ਦੱਸਣ ਦੇ ਹੋ? ਮੈਂ ਇਹ ਨਹੀਂ ਗੱਲ ਕੀਤੀ, ਬਸ ਹਲਕਾ ਜਾਂ ਪਰੇਸ਼ਾਨ ਸਾਂ, ਤੁਸੀਂ ਲੈ ਕੇ ਟੁਰ ਪਏ ਹੋ ਗੱਲ ਨੂੰ। ਇਹ ਜਿਹੜੇ ਮਹੱਲਿਆਂ 'ਚ ਕਲੀਨਿਕ ਨਹੀਂ ਹੁੰਦੇ, ਮਹੱਲਿਆਂ 'ਚ ਕਲੀਨਿਕ ਹੁੰਦੇ ਨਾ, ਹਾਂਜੀ ਹਾਂਜੀ। ਤੂੰ ਉੱਥੇ ਬਾਹਰ ਬਹਿ ਜਾਣਾ। ਜਿਹੜਾ ਮਰੀਜ਼ ਡਾਕਟਰ ਕੋਲ ਜਾਂਦਾ, ਡਾਕਟਰ ਜਾ ਕੇ ਕਹਿੰਦਾ ਜੀ ਇਹ ਤੈਨੂੰ ਸਵੇਰ ਦੁਪਹਿਰ ਸ਼ਾਮ ਖੁਰਾਕ ਆ, ਇਹ ਤੂੰ ਖਾਣੀ, ਤੂੰ ਸੈੱਟ ਹੋ ਜਾਏਗਾ। ਵੀ ਇਹ ਦਵਾਈ ਖਾਣੀ ਹੈ ਤੂੰ, ਠੀਕ ਹੈ ਜੀ। ਉਹ ਜੋ 3 ਖੁਰਾਕਾਂ ਦਿੰਦਾ ਵਾ, 2 ਖੁਰਾਕਾਂ ਨਾਲ ਸਾਰੇ ਬੰਦੇ ਠੀਕ ਹੋ ਜਾਂਦੇ, 1 ਖੁਰਾਕ ਉਹ ਸੁੱਟ ਦਿੰਦੇ। ਓਏ ਹੋਏ ਹੋਏ ਬਿਲਕੁਲ। ਤੂੰ ਉਹ ਖੁਰਾਕ ਚੁੱਕਣੀ। ਵਾਹ ਕੀ ਬਾਤ। ਤੂੰ ਅਗਰ ਰੋਜ਼ 25-30 ਮਰੀਜ਼ਾਂ ਦੀ ਖੁਰਾਕ ਚੁੱਕੇ ਤੇ 35-40 ਸਾਲ ਤੋਂ ਬਾਅਦ ਤੂੰ ਆਪਣਾ ਮੈਡੀਕਲ ਸਟੋਰ ਪਾ ਸਕਦਾ। ਇਹਦੇ ਘਰ 'ਚ ਖੁਰਾਕ ਦੀ ਕਮੀ ਨਹੀਂ ਮਹਿਸੂਸ ਹੋਏਗੀ ਯਾਰ ਕਦੀ। ਖੁਦਾ ਦੇ ਬੰਦਿਆਂ ਕੋਲ ਗੱਲ ਕਰਨ ਵਾਲੀ ਕਰੋ। ਹਾਸ਼ਮੀ ਸਾਹਿਬ ਕਸਮੇ ਮੈਂ ਇਹ ਨਹੀਂ ਸੀ ਸੋਚਿਆ ਕਿ ਤੁਸੀਂ ਇਸ ਤਰ੍ਹਾਂ ਬੰਦੇ ਦੀ ਤਜ਼ਲੀਲ ਕਰੋਗੇ। ਮੈਂ ਭਾਵੇਂ ਚੱਲਿਆ, ਮੈਨੂੰ ਸ਼ੋਅ ਦੀ ਜਿਹੜਾ ਕਿਹਾ ਨਾ ਉਹ ਕਰਵਾਓ। ਇਹ ਕਿਹੜੀਆਂ ਗੱਲਾਂ ਤੁਸੀਂ ਸ਼ੁਰੂ ਕਰ ਯਾਰ ਮਸ਼ਵਰਾ ਹੀ ਹੁੰਦਾ ਨਾ ਦੋਸਤ ਯਾਰ ਵਾਸਤੇ। ਹੋਰ ਯਾਰ ਮੈਂ ਤੁਹਾਨੂੰ ਕਹਿਣੇ ਆਵਾਂ, ਨਗਦ ਤੇ ਤੈਨੂੰ ਕੁਝ ਨਹੀਂ ਦੇ ਸਕਦੇ। ਹਾਸ਼ਮੀ ਸਾਹਿਬ ਇੱਕ ਮਿੰਟ, ਤੂੰ ਚਾਹਨਾ ਤੇਰੇ ਹਾਲਾਤ ਬਦਲਣ? ਨਹੀਂ ਲਓ ਜੀ ਇੱਕ ਮਸ਼ਵਰਾ ਦੇ ਰਹੇ ਹਾਂ, ਤੂੰ ਸਾਡੇ ਗੱਲ ਪੈ ਰਹੇ ਹੋ। ਤੁਸੀਂ ਭਾਵੇਂ ਮੇਰੀ ਜਾਨ ਛੱਡ ਦਿਓ, ਆ ਤੁਹਾਡੇ ਸਾਰਿਆਂ ਅੱਗੇ ਹੱਥ ਜੋੜਨਾ। ਇੱਕ ਬੰਦਾ ਜ਼ਿਹਨੀ ਮਰੀਜ਼ ਹੋ ਜਾਂਦਾ, ਪਰੇਸ਼ਾਨ ਹੋ ਜਾਂਦਾ, ਤੁਸੀਂ ਗੱਲਾਂ ਅਜੀਬ ਜੀਆਂ ਕਰਨ ਦੇ। ਲਓ ਜੀ ਹਾਸ਼ਮੀ ਸਾਹਿਬ, ਹਾਲਾਤ ਕੈਸੇ ਨੇ? ਚੋਰੀਆਂ ਹੋ ਰਹੀਆਂ, ਅਕਸਰ ਲੋਕਾਂ ਦੇ ਮੋਬਾਈਲ ਚੁੱਕੇ ਜਾਂਦੇ ਨੇ। ਆਹੋ ਯਾਰ ਚੁੱਕੇ ਜਾਂਦੇ। ਅੱਗੋਂ ਹਾਂ ਕਰੀਦਾ ਸੀ ਮਸ਼ਵਰਾ ਤੈਨੂੰ ਦੇ ਰਹੇ ਹਾਂ। ਸ਼ਾਬਾਸ਼। ਹੁਣ ਮੋਬਾਈਲ ਜਦੋਂ ਮੋਬਾਈਲ ਚੁੱਕਿਆ ਜਾਂਦਾ, ਚੋਰ ਚਾਰਜਰ ਤਾਂ ਨਹੀਂ ਨਾ ਲੈਣ ਆਉਂਦੇ? ਨਹੀਂ
ਜੇ ਇਹਨਾਂ ਦੇ ਮੋਬਾਈਲ ਚੁੱਕੇ ਜਾਣੇ ਤੂੰ ਉਹਨਾਂ ਘਰਾਂ ਦੇ ਚਾਰਜਰ ਇਕੱਠੇ ਕਰਨੇ ਤੇ ਉਹਨਾਂ ਤੈਨੂੰ ਦੇ ਵੀ ਦੇਣੇ। ਯਾਰ ਕੈਸਾ ਤੇਰਾ ਮੋਠ ਵਾਲੇ ਵੈਪਰ ਵਰਗਾ ਮੂੰਹ ਆ, ਤੂੰ ਮੈਨੂੰ ਕਿਹੜੀਆਂ ਗੱਲਾਂ 'ਚ ਪਾਉਣ ਡਿਆ? ਓਏ ਅਮੀਰ ਅਸੀਂ ਆਹ ਗੱਲਾਂ ਕਰਨ ਬੈਠੇ ਯਾਰ। ओरिजिनल चार्जर 500-700 रुपए का होता। हाशमी साहब 30-40 साल इन्हें चार्जर इकट्ठे किए तो करोड़पति हो जाएगा। ਬੇਸ਼ੱਕ ਰੱਖ ਕੇ ਭੁੱਲਣਾ ਪੈਸੇ। ਯਾਰ ਛੱਡ ਪਰਾਂ, ਇਹ ਤੇ ਨਾ ਮਜ਼ਾਕ ਕਰਦੇ, ਪਰ ਮੈਂ ਤੇਰਾ ਛੋਟਾ ਭਰਾ। ਤੂੰ ਤੇ ਮੇਰੇ ਨਾਲ ਤੂੰ ਜਿੰਨਾ ਸੀਰੀਅਸ ਹੈ ਨਾ ਕੋਈ ਵੀ ਨਹੀਂ। ਯਾਰ ਦੇਖ ਨਾ, ਅੱਜ ਕੱਲ ਵਿਆਹਾਂ ਸ਼ਾਦੀਆਂ ਦਾ ਸੀਜ਼ਨ ਆ, ਤੂੰ ਕਿਸੇ ਵੀ ਸ਼ਾਦੀ ਹਾਲ ਦੇ ਬਾਹਰ ਖਲੋਇਆ, ਬਰਾਤ ਹੁੰਦੀ ਆ, ਕਾਪੀ ਨਵੇਂ ਨੋਟਾਂ ਦੀ, ਉਹ ਚੋਂ ਪਿੰਨ ਨਿਕਲਦੀ ਇੱਕ ਸਟੈਪਲਰ ਦੀ, ਉਹ ਕੱਢ ਕੇ ਸੁੱਟ ਦਿੰਦੇ ਆ। ਉਹ ਕਿਸੇ ਕੰਮ ਨਹੀਂ ਉਹ ਸਮਝਦੇ, ਪਰ ਉਹ ਬੜੇ ਕੰਮ ਦੀ। ਤੂੰ ਇਕੱਠੀਆਂ ਕਰ, ਉਹਨੂੰ ਵੇਚ, 40-50 ਸਾਲ ਬਾਅਦ ਤੇਰੀ ਔਲਾਦ ਤੈਨੂੰ ਕਰੋੜਪਤੀ ਸਮਝੇਗੀ। ਦੁਆਵਾਂ ਚੱਲ ਫਰੀਦ ਤੇਰਾ ਵੀਰ ਆ ਛੋਟਾ, ਉਹਦਾ ਵੀ ਨਸਕਾ ਸੁਣ ਲਾ ਯਾਰ ਇੱਕ ਤਾਂ ਤੈਨੂੰ ਮਸ਼ਵਰਾ ਸਾਰੇ ਦੇ ਰਹੇ ਹੋ, ਤਾਂ ਤੂੰ ਗੱਲ ਪੈ ਕਾਹਦਾ ਮਸ਼ਵਰਾ ਦੇਣ ਡੇ ਹੋ ਮੈਨੂੰ? ਮੈਂ ਕੀ ਮਤਲਬ ਮੁੰਡਾ ਵਿਆਹਣ ਲੱਗਾ ਕਿਤੇ ਵੀ ਮਸ਼ਵਰਾ ਤੁਸੀਂ ਦੇਣ ਡੇ? ਅੱਛਾ ਮੇਰਾ ਆਖਰੀ ਮਸ਼ਵਰਾ ਸੁਣ ਲਾ, ਮੈਂ ਤੈਨੂੰ ਦੱਸਣਾ। ਇਹ ਹੋਟਲ ਨੇ ਜਿੱਥੇ ਲੋਕ ਠਹਿਰਦੇ ਕਮਰਾ ਲੈਂਦੇ ਆ। ਹਾਂਜੀ 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 ਠਹਿਰ ਜਾਓ, ਤੁਸੀਂ ਵੀ ਠਹਿਰ ਜਾਓ। ਹੁਣ ਗੱਲ ਜਿਹੜੀ ਕਰਨ ਬੈਠੇ ਆ ਭਾਈ ਨੂੰ ਉਹ ਕਰੋ। ਕਹਿੰਦੀ ਗੱਲ ਅੱਛੀ ਉਹ ਲੱਗਦੀ ਹਾਲਾਤ ਸਹੀ ਕਰਨੇ ਨੇ ਨਾ। ਹਾਸ਼ਮੀ ਸਾਹਿਬ ਦੀ ਗੱਲ ਅਗਰ ਹਾਲਾਤ ਸਹੀ ਨਾ ਹੋਣ ਤੇ ਮੈਂ ਤੇਰਾ ਦੇਣ ਦਾ। ਹਾਸ਼ਮੀ ਸਾਹਿਬ ਦੱਸੋ ਜਰਾ। ਤੁਸੀਂ ਹੋਟਲ ਦੇਖਣਾ ਕਿ ਜੀ ਇਹ ਹੋਟਲ ਇੱਥੇ ਕਮਰੇ ਨੇ 25-30, ਤੁਸੀਂ ਜਾ ਕੇ ਕਹਿਣਾ ਕਿ ਜੀ ਮੈਂ ਕਮਰਾ ਲੈਣਾ, ਵਾਹ ਮੈਨੂੰ ਕਮਰਾ ਚੈੱਕ ਕਰਾਓ। ਬੰਦਾ ਤੇਰੇ ਨਾਲ ਜਾਏਗਾ, ਵੇਟਰ ਕਮਰਾ ਚੈੱਕ ਕਰੇਗਾ। ਕਮਰਾ ਤੂੰ ਸਾਰਾ ਚੈੱਕ ਕਰਕੇ ਵਾਸ਼ਰੂਮ ਦੇਖਣਾ ਐਵੇਂ ਇੰਜ ਕਰਕੇ ਕਿ ਵਾਸ਼ਰੂਮ ਕੈਸਾ ਹੈ। ਵਾਸ਼ਰੂਮ 'ਚ ਜਾਏਗਾ, ਅਕਸਰ ਪਿਕਚਰ ਪਈ ਹੁੰਦੀ ਸਾਬਣ ਦੀ ਇੰਨੀ, ਉਹ ਬਚਿਆ ਹੋਇਆ ਸਭ ਬਚਿਆ ਸਾਬਣ, ਉਹ ਤੂੰ ਚੁੱਕ ਕੇ ਜੇਬ 'ਚ ਦੁਬਾਰਾ ਰੱਖਣਾ ਜੀ ਮੈਨੂੰ ਕਮਰਾ ਪਸੰਦ ਨਹੀਂ ਆਇਆ, ਪਾ ਇनको दूसरा ਦਿਖਾਓ। ਵਾਹ ਵਾਹ ਇਸ ਤਰ੍ਹਾਂ ਤੂੰ ਰੋਜ਼ ਦੇ ਕੋਈ 25-30 ਕਮਰੇ ਚੈੱਕ ਕਰੇਗਾ ਤੇ ਅਗਰ ਤੂੰ ਥੋੜਾ ਸਾਬਣ ਇਕੱਠਾ ਕਰਦਾ ਜਾਏ ਤੇ 25-30 ਸਾਲ ਦੇ ਵਿੱਚ ਤੇਰੀ ਇੱਕ ਸੋਪ ਫੈਕਟਰੀ ਬਣ ਸਕਦੀ। 25-30 ਸਾਲ ਚ ਉਹ ਤੂੰ ਆਪਣਾ ਸਾਬਣ ਦਾ ਕਾਰੋਬਾਰ ਕਰ ਸਕਣਾ ਕਿਆ ਔਰ ਬਾਤ। ਕਰੋੜਪਤੀ ਹੋ ਜਾਏਗਾ। ਵੈਰੀ ਗੁੱਡ ਯਾਰ। ਮੋਟਰਵੇ ਤੋਂ ਜਿੱਥੋਂ ਲੋਕ ਉਤਰਦੇ ਆ ਸ਼ਹਿਰ 'ਚ, ਹਾਂਜੀ ਉਤਰਦੇ ਸਾਰ ਉਹਨਾਂ ਦਾ ਪਰਚੀ ਹੁੰਦੀ ਹੈ, ਹਾਂ ਪਰਚੀ ਸੁੱਟਦੇ ਓਹ ਇੰਨੀ ਪਰਚੀ ਹੁੰਦੀ ਹੈ। ਉਹ ਪਰਚੀਆਂ ਕਰੋੜਾਂ ਲੱਖਾਂ ਗੱਡੀਆਂ ਰੋਜ਼ ਦੀਆਂ ਮੋਟਰਵੇ ਤੋਂ ਉਤਰਦੀਆਂ। ਓਏ ਹੋਏ ਅਗਰ ਉਹ ਤੂੰ ਪਰਚੀਆਂ ਇਕੱਠੀਆਂ ਕਰ ਲਵੇਂ ਡੇਲੀ ਡੇਲੀ ਦੀਆਂ ਤੇਰੇ ਕੋਲ 2.5-3 ਕਿਲੋ ਪਰਚੀ ਹੋ ਜਾਏ ਔਰ ਉਹ ਤੂੰ 30-35 ਸਾਲ ਇਕੱਠੀਆਂ ਕਰੇ, ਤੇਰਾ ਰੱਦੀ ਦਾ ਬਿਹਤਰੀਨ ਕਾਰੋਬਾਰ ਹੋ ਸਕਦਾ। ਵਾਹ ਔਰ ਤੂੰ ਕਰੋੜਪਤੀ ਨਾ ਹੋਵੇਂ ਤੇ ਮੈਂ ਤੇਰਾ ਦੇਣ ਦਾ ਕੀ ਯਾਰ। ਵੈਰੀ ਗੁੱਡ ਹਾਸ਼ਮੀ ਸਾਹਿਬ। ਤੂੰ ਦੇਣਾ ਅਕਸਰ ਬੰਦੇ ਪੱਤੀ ਵਾਲਾ ਪਾਨ ਖਾਂਦੇ। ਹਾਂ ਇੱਧਰ ਮੇਰਾ ਫਰੀ ਤੇ ਤੇਰਾ ਫਾਇਦਾ ਦਾ। ਅਕਸਰ ਬੰਦੇ ਪੱਤੀ ਵਾਲਾ ਪਾਨ ਖਾ ਕੇ ਥੁੱਕਦੇ ਨੇ, ਇਹਨਾਂ ਨੂੰ ਤਮੀਜ਼ ਨਹੀਂ ਹੈਗੀ। ਹਾਂਜੀ ਤੇਰਾ ਕੰਮ ਤੂੰ ਹੱਥ 'ਚ ਸ਼ਾਪਰ ਫੜ ਲੈਣਾ, ਜਦੋਂ ਥੁੱਕੋ ਦੇ ਅੱਗੇ ਮੂੰਹ ਅੱਗੇ ਸ਼ਾਪਰ ਕਰ ਦੇਣਾ। ਤੂੰ ਦੇਖ ਨਾ ਕਿੰਨੇ ਪਾਨ ਲੋਕ ਖਾਂਦੇ ਆ। ਤੂੰ ਅਗਰ ਘੰਟਾ ਕਿ ਸ਼ਾਪਰ ਘਮਾਉਣਾ, ਕੋਈ ਬਾਹਰ ਨਾ ਥੁੱਕੇ, ਸਾਰਾ ਥੁੱਕ ਜਦੋਂ ਉਹਦੇ 'ਚ ਇਕੱਠਾ ਹੋ ਜਾਣਾ, ਤੂੰ ਉਹਨੂੰ ਛਾਣ ਲੈਣਾ, ਸਪਾਰੀ ਲੈਦਾ ਕਰ ਲੈਣੀ ਹੈ, ਪਾਣੀ ਲੈਦਾ ਡੋੜ ਦੇਣਾ, ਔਰ ਜਿਹੜਾ ਸਾਲਾਂ 'ਚ ਯਕੀਨ ਕਰ ਅਮੀਰ ਹੋ ਜਾਏਗਾ। ਔਰ ਜਿਹੜਾ ਜਿਹੜਾ ਤਰਜੇ ਜਿਹੜਾ ਮੈਂ ਥੁੱਕ ਇਕੱਠਾ ਕਰਨਾ, ਉਹਦੀ ਸਪਾਰੀ ਇਕੱਠੀ ਕਰਨੀ। ਔਰ ਤੁਸੀਂ ਉਹ ਪਾਣੀ ਜਿਹੜਾ ਉਹ ਸੁੱਟਣਾ ਨਹੀਂ, ਦੇਖੋ ਉਹਦੇ ਅਗਰ ਤੁਸੀਂ ਡੱਬੇ ਬਣਾ ਕੇ ਰੰਗ ਵਾਲੀ ਦੁਕਾਨ ਬਣਾ ਸਕਦੇ ਹੋ। ਰੰਗ ਲੱਗ ਜਾਣਗੇ ਤੁਹਾਨੂੰ। ਮੈਂ ਰੰਗ ਵਾਲਾ ਡੱਬਾ ਇੱਥੋਂ ਵੀ ਖੋਲ ਕੇ ਨਾ ਭਰ ਲੈਣਾ ਰੰਗ ਵਾਲਾ ਯਾਰ, ਡੱਬਾ। ਤੈਨੂੰ ਮਸ਼ਵਰਾ ਆਹ ਸਾਰਾ ਸ਼ੋਧ ਮੈਂ ਚੱਲਿਆ ਵਾਂ। ਤੂੰ ਅਕਸਰ ਯਾਰ ਦਫਾ ਮਾਰੋ ਯਾਰ ਹਾਸ਼ਮੀ ਸਾਹਿਬ। ਸ਼ੁਗਲ ਕਰਨ ਦੇ। ਯਾਰ ਸ਼ੁਗਲ ਤੇਰੇ ਨਾਲ ਨਹੀਂ ਕਰ ਰਹੇ ਅਸੀਂ। ਅੱਛਾ। ਤੈਨੂੰ ਸੀਰੀਅਸ ਮਸ਼ਵਰਾ ਦੇ ਰਹੇ ਅੱਛਾ ਹਾਸ਼ਮੀ ਸਾਹਿਬ, ਤੈਨੂੰ ਪਤਾ ਹਕੂਮਤ ਨੇ ਗਲੀਆਂ ਪੱਕੀਆਂ ਕਰਾਤੀਆਂ। ਹਾਂ ਕਰਾ। ਤੁਸੀਂ ਵੀ ਪੱਕੀਆਂ ਕਰੋ। ਹਾਂਜੀ ਹਾਸ਼ਮੀ ਸਾਹਿਬ, ਤੁਸੀਂ ਕੋਈ ਗੱਲ ਵੀ ਕੋਈ ਹਦਾਇਤ ਵਾਲੀ ਕਰੋ। ਗਲੀਆਂ ਪੱਕੀਆਂ ਕਰਦੀਆਂ ਹਕੂਮਤ ਨੇ, ਕਰਤੀਆਂ। ਔਰ ਪੱਕੀਆਂ ਕਰਕੇ ਯਕੀਨ ਕਰੋ ਮੁxtਲਿਫ ਗਟਰ ਬਣਾਤੇ ਗਲੀ ਦੇ ਵਿੱਚ, ਗੰਦ ਨਾ ਪਵੇ। ਬਿਲਕੁਲ ਠੀਕ। ਉਹ 15-20 ਦਿਨ ਬਾਅਦ ਆ ਕੇ ਗਟਰ ਕੱਢ ਜਾਂਦੇ ਬਾਹਰ, ਗਾਰਾ ਢੇਰਾ ਜਿਹਾ ਲਾ ਢੇਰ ਜਿਹਾ ਲਾ ਜਾਂਦੇ ਆ। ਫਰੀਦ ਸਾਹਿਬ ਤੁਸੀਂ ਢੇਰ ਦੇ ਲਾਗੇ ਮੰਜੀ ਡਾਲਣੀ, ਉਹ 'ਚ ਕੋਈ ਸੋਟੀ ਨਾ ਮਾਰੇ, ਤੁਸੀਂ ਫੁੱਲਣਾ ਸ਼ੁਰੂ ਕਰ ਦੇਣਾ। ਜਿੱਥੇ ਇੱਕ 7 ਰੁਪਏ ਗੇਂਦ ਨਿਕਲੇ ਉੱਥੇ ਤੁਸੀਂ ਸਾਈਡ ਤੇ ਹੋ ਜਾਣਾ। ਔਰ ਯਕੀਨ ਕਰ ਲਓ ਜਿੰਨੇ ਇਲਾਕੇ 'ਚ ਗਟਰ ਦਾ ਤੁਸੀਂ ਇੱਕ ਸਾਲ 'ਚ ਕਰੋੜ ਗੇਂਦ ਇਕੱਠੀ ਕਰ ਸਕਦੇ। ਸਪੋਰਟਸ ਦੀ ਦੁਕਾਨ ਬਣਾ ਸਕਦੇ। ਯਾਰ ਛੱਡੋ। ਔਰ 100 ਰੁਪਏ ਦੀ ਵੀ ਇੱਕ ਗੇਂਦ ਲਾਓ ਤੇ ਅਰਬ ਰੁਪਈਆ, ਅਰਬਪਤੀ ਹੋ ਜਾਏਗਾ ਯਕੀਨ। ਗਟਰ ਦੀ ਗੇਂਦਾਂ ਲੱਭ ਕੇ। ਔਰ ਅਗਰ ਤੂੰ ਗਟਰ ਜੋ ਗੇਂਦ ਨਹੀਂ ਕੱਢਣੀ, ਇੱਧਰ ਆ, ਮੈਂ ਤੈਨੂੰ ਸਾਫ਼ ਸੁਥਰਾ ਕੰਮ ਦੱਸ। ਮੈਨੂੰ ਇਸ ਤੋਂ ਸਾਫ ਸੁਥਰਾ ਤੇ ਕੋਈ ਦੁਨੀਆ ਤੇ ਨਹੀਂ ਹੋਣਾ ਜਿਹੜਾ ਇਹ ਦੱਸਣ ਡਿਆ ਵਾ। ਦੇਖ ਤੂੰ ਸਟੇਡੀਅਮ ਜਾਣਾ ਹੈ, ਜਿੱਥੇ ਮੈਚ ਹੁੰਦੇ ਇੰਟਰਨੈਸ਼ਨਲ ਹੁੰਦੇ ਨਾ ਮੈਚ, ਉਹ ਤੂੰ ਟਿਕਟ ਨਹੀਂ ਲੈਣੀ ਨਾ ਤੂੰ ਮੈਚ ਦੇਖਣਾ। ਓਹ ਤੂੰ ਸਟੇਡੀਅਮ ਦੇ ਬਾਹਰ ਖਲੋਣਾ ਹਾਂ, ਔਰ ਬਾਹਰ ਖਲੋ ਕੇ ਤੂੰ ਦੁਆ ਕਰਨੀ ਕਿ ਯਾ ਅੱਲਾ ਜਿਹੜਾ ਵੀ ਬੈਟਸਮੈਨ ਆਵੇ ਕੋਈ 100 ਫੁੱਟ ਦਾ ਛੱਕਾ ਮਾਰੇ, 100 ਫੁੱਟ ਨਹੀਂ 100 ਕਿਲੋਮੀਟਰ ਦਾ, 100 ਕਿਲੋਮੀਟਰ ਦਾ ਛੱਕਾ ਮਾਰੇ। ਹਾਂ ਮੇਰੇ ਘਰ ਹੀ ਗੇਂਦ ਆ ਜਾ ਉਹ ਕਰੇ। ਜਦੋਂ ਇੰਜ ਕਰਕੇ ਛੱਕਾ ਯਾਰ ਵੱਜੇ, ਹੱਸਣਾ ਮੈਂ ਸੁਣੀ ਤੈਨੂੰ ਕਹਿਣ ਡਿਆ ਮੈਂ, ਤੁਸੀਂ ਕਿਹੜੀਆਂ ਮੇਰੀ ਗੱਲ ਗੱਲਾਂ ਸੁਣ, ਇੰਜ ਕਰਕੇ ਛੱਕਾ ਵੱਜੇ, ਗੇਂਦ ਜਾਵੇ ਸਟੇਡੀਅਮ ਤੋਂ ਬਾਹਰ, ਉਹ ਤੂੰ ਗੇਂਦ ਚੁੱਕ ਕੇ ਦੇ ਅੱਗੇ ਪਿੱਛੇ ਹੋ ਜਾ। ਜਿਹਨੇ ਕੋ ਕੈਚ ਕਰਕੇ ਗਾਂਭ ਸ਼ਾ। ਹਾਂ ਨਵੀਂ ਗੇਂਦ ਹੋਣੀ ਉਹ ਬੜੀ। ਔਰ ਤੂੰ ਇਸ ਤਰ੍ਹਾਂ ਕਰਕੇ ਅਗਰ ਤੂੰ 25-30 ਮੈਚ ਮਹੀਨੇ 'ਚ ਦੇਖੇ ਤੇ ਇਸ ਦਾ ਤੂੰ ਰੇਸ਼ੋ ਕੱਢ ਲਾ ਕਿ 35-40 ਸਾਲ 'ਚ ਤੇਰੇ ਕੋ ਕਿੰਨੀਆਂ ਗੇਂਦਾਂ ਇਕੱਠੀਆਂ ਹੋ ਜਾਣੀਆਂ। ਤੇਰੇ ਹਾਸੇ ਕਿਉਂ ਨਿਕਲਣ ਡੇ ਹੈ?
ਤੇਰੇ ਹਾਸੇ ਕਿਉਂ ਅੱਲਾ ਦੀ ਕਸਮ ਹੈ ਮੈਂ ਉਹਨਾਂ ਦੀ ਗੱਲ ਦਿਲੋਂ ਸੁਣ ਰਿਹਾ ਮੈਂ ਆਪ ਬੜਾ ਪਰੇਸ਼ਾਨ ਆ ਯਾਰ ਤੂੰ ਵੇਖ ਯਾਰ ਅੱਛੀਆਂ ਗੱਲਾਂ ਕਰ ਰਹੇ ਆ ਮੈਂ ਆਪ ਬੜਾ ਹਾਸ਼ਮੀ ਸਾਹਿਬ ਬੜਾ ਬਦਕਾਰ ਨਨਾਣ ਵਰਗਾ ਤੁਹਾਡਾ ਮੂੰਹ ਆ। ਤੂੰ ਕਾਰੋਬਾਰ ਧਿਆਨ ਦੇਵੇ ਤਾਂ ਅੱਜ ਤੇਰੇ ਇਹ ਹਾਲਾਤ ਨਾ ਹੋਣ। ਸਹੀ ਗੱਲ ਆ। ਆ ਲੋਕ ਤੁਸੀਂ ਵੇਖਿਆ ਦੁਕਾਨਾਂ ਪਾਨ ਵਾਲੀਆਂ ਦੁਕਾਨਾਂ ਤੇ ਹਾਂਜੀ। ਅਕਸਰ ਯਾਰ ਦੋ 5-7 ਬੰਦੇ ਰਲ ਕੇ ਬੋਤਲ ਪੀ ਰਹੇ ਹੁੰਦੇ, ਬੋਤਲ ਪੀ ਕੇ ਰੱਖਦੇ ਇੰਨੀ ਬੋਤਲ ਵੱਜ ਜਾਂਦੀ। ਬਿਲਕੁਲ ਛੱਡ ਜਾਂਦੇ ਆ। ਠੀਕ ਹੈ, ਉਹ ਤੂੰ ਡਾਲੇ ਦੇ ਲਾਗੇ ਬਹਿਣਾ, ਵਾਹ। ਜਿਸ ਡਾਲੇ 'ਚ ਬੋਤਲ ਕੋ ਰੱਖੇ ਐ ਨੀਵਾਂ ਹੋ ਕੇ ਓਹੋ ਹੋ। ਆਪਣੀ ਬਾਲਟੀ ਨਾਲ ਰੱਖਣੀ ਤੂੰ ਬੋਤਲ ਵਿੱਚ ਪੈਨ ਪੈ ਜਾਣਾ ਐ ਵੇਖਣਾ ਕਿ ਮੈਂ ਕੀਤਾ ਹੀ ਕੁਛ ਨਹੀਂ। ਇਸ ਤਰ੍ਹਾਂ ਰੋਜ਼ ਦੀਆਂ ਅਗਰ 40-45 ਬੋਤਲਾਂ 'ਚੋਂ ਇੰਨੀ ਬੋਤਲ ਤੂੰ ਇਕੱਠੀ ਕਰੇ ਓਹੋ ਹੋ। ਤੇਰੀ ਜੂਸ ਦੀ ਦੁਕਾਨ ਬਣ ਸਕਦੀ, ਜਿੱਡੀ ਮਰਜ਼ੀ ਬਣਾ ਲਾ ਅੱਛੀ। ਆਪਣੀ ਏਜੰਸੀ ਬਣਾ ਤੇਰਾ ਸਕਦਾ। ਹਾਸਾ ਨਾ ਨਿਕਲੇ ਮੈਂ ਤੈਨੂੰ ਦੱਸਦਾ ਹੀ। ਉੱਠਦਾ ਚੱਲ ਉੱਠ ਯਾਰ ਤੂੰ ਤੈਨੂੰ ਗੱਲ ਕਰ ਰਿਹਾ ਗੱਲ ਕਰ ਇੱਥੇ ਤੂੰ ਕਾਹਦੇ ਤੋਂ ਦੰਦ ਕੱਢਣ ਡਿਆ? ਕੀ ਕਰਾਂ ਮੈਂ ਰੋਵਾਂ ਵਾਲ ਪੁੱਟਾਂ ਆਪਣੇ ਕੀ ਕਰਾਂ ਵਾਲ ਪੁੱਟਾਂ ਤੇ ਇੱਕ ਤੇ ਤੇਰੇ ਭਲੇ ਦੀਆਂ ਗੱਲਾਂ ਕਰਨੇ ਉੱਤੋਂ ਤੂੰ ਗੁੱਸਾ ਕਰਨਾ ਯਾਰ ਮੈਂ ਭਾਣ ਨੂੰ ਕਹਿ ਦੇਣਾ, ਭਾਣ ਉਹ ਜਿਹੜੀਆਂ ਗੱਲਾਂ ਤੁਸੀਂ ਕਹਿੰਦੇ ਵੀ ਸ਼ੋਅ ਕਰੋ, ਇੱਥੇ ਕਿਸੇ ਨੇ ਵੀ ਨਹੀਂ ਸ਼ੋਅ ਕਰਨਾ, ਆਹ ਕੁਝ ਕਰਨਾ। ਉਹ ਮੇਰਾ ਸਿਰਫ ਤੁਸੀਂ ਤਵਾ ਲਾਉਣ ਲਈ ਬਹਿ ਗਏ। ਤੇ ਯਾਰ ਤੁਸੀਂ ਵੇਖਿਆ ਹੋਟਲਾਂ ਦੇ ਬਾਹਰ ਅਕਸਰ ਤੁਸੀਂ ਵੇਖਿਆ ਕਈ ਬੰਦੇ ਕੰਨ 'ਚ ਤੀਲੀ ਮਾਰ ਕੇ ਐਂ ਸੁੱਟ ਦਿੰਦੇ। ਓਏ ਹੋਏ ਹਾਂ। ਵੇਖਿਆ ਕੰਨ 'ਚ ਐਂ ਕਰਕੇ ਐਵੇਂ ਗੱਲਾਂ ਕਰ ਆਹੋ ਯਾਰ ਮੈਂ ਗੱਲ ਕੀਤੀ ਜੀ ਕਰਦੇ ਉਹ ਜੇਬ 'ਚ ਨਹੀਂ ਪਾਉਂਦੇ ਸੁੱਟ ਦਿੰਦੇ। ਉਹਨਾਂ ਤੀਲੀਆਂ ਦੀ ਛੱਤ ਪਾ ਲਵਾਂ ਹਨਾ। ਨਹੀਂ ਯਾਰ ਤੂੰ ਇਕੱਠੀਆਂ ਕਰ ਮਾਚਸ ਦੀ ਦੁਕਾਨ ਬਣਾ। ਆਸ਼ਿਮ ਸਾਹਿਬ ਕੋ ਪੂਰੀ ਗੱਲ ਦੱਸੋ ਯਾਰ, ਫਰੀਦ ਭਾਈ ਆਪਣਾ ਕੋ ਗੱਲ ਦੱਸੋ ਪੂਰੀ। ਇਹ ਜਿਹੜੇ ਨਾ ਹਾਸੇ ਮੈਨੂੰ ਸਾਰਾ ਪਤਾ ਵਾ ਤੁਸੀਂ ਕਾਹਦੇ ਲਈ ਬਿਠਾਇਆ ਮੈਨੂੰ ਇੱਥੇ। ਮੇਰੀ ਗੱਲ ਸੁਣ, ਸਵੇਰ ਉੱਠ, ਕਿਉਂ ਕੀ ਗੱਲ ਆ, ਸਵੇਰੇ ਈਦ ਆ? ਕਿਸੇ ਸਬਜ਼ੀ ਵਾਲੀ ਦੁਕਾਨ ਤੇ ਜਾ। ਹਾਂ। ਅਕਸਰ ਲੋਕ ਖੜੇ ਹੁੰਦੇ ਨੇ ਸਬਜ਼ੀ ਲੈਣੇ 400-500 ਰੁਪਏ ਦੀ ਸਬਜ਼ੀ ਲਈ ਤੇ ਨਾਲ ਕਹਿੰਦੇ ਯਾਰ ਥੋੜਾ ਧਨੀਆ ਪਾਣਾ। ਬਿਲਕੁਲ ਕਹਿੰਦੇ ਕਿ ਨਹੀਂ? ਚਲੋ ਦੱਸੋ ਤਿੰਨੇ ਹੀ। ਬਿਲਕੁਲ ਕਹਿੰਦੇ ਆਸ਼ਿਮ। ਕਹਿੰਦੇ ਕਿ ਨਹੀਂ ਧਨੀਆ ਥੋੜਾ ਜਿਹਾ ਪਾਣਾ ਭਾਣ? ਕਹਿੰਦੇ ਬਿਲਕੁਲ ਕਹਿੰਦੇ। ਤੂੰ ਸਬਜ਼ੀ ਨਹੀਂ ਲੈਣੀ, ਅੱਛਾ ਜੀ। ਤੂੰ ਸਬਜ਼ੀ ਨਹੀਂ ਲੈਣੀ, ਤੂੰ ਸਿਰਫ ਇਹ ਕਹਿਣਾ ਭਾਈ ਥੋੜਾ ਧਨੀਆ ਪਾਉਣਾ, ਕੱਲਾ ਹੀ? ਕੱਲਾ। ਅੱਛਾ। ਨਾ ਉਹਦੇ ਕੋ ਕਰੇਲੇ ਲੈਣੇ ਆ, ਨਾ ਕੋਈ ਅਰਬੀ ਲੈਣੀ, ਨਾ ਕੋਈ ਕੱਖ ਨਹੀਂ, ਕੁਛ ਨਹੀਂ ਲੈਣਾ। ਕੀ ਕਹਿਣਾ ਉਹਨਾਂ ਨੂੰ? ਭਾਈ ਥੋੜਾ ਧਨੀਆ ਪਾਣਾ। ਤੇ ਫੇ ਤੇ ਉਹ ਇਹਨਾਂ ਤੇਰਾ ਕਮਜ਼ੋਰ ਨਜ਼ਰ ਵਾਲੀ ਕਿਰਲੀ ਵਰਗਾ ਮੂੰਹ ਆ, ਤੈਨੂੰ ਇਹ ਗੱਲਾਂ ਦੇ ਵਿੱਚ ਅੱਗੋਂ ਤੂੰ ਵਧਾਉਣ ਦੀ ਆਦਤ ਪਈ। ਯਾਰ ਨਹੀਂ ਉਹਦੇ ਕੋਲ ਪੁੱਛ ਅੱਛਾ, ਕੀ ਪੂਰੀ ਕਹਿਣਾ ਗੱਲ ਸੁਣ ਨਾ ਲਿਆ। ਪਿਆਜ਼, ਨਾ ਆਲੂ, ਨਾ ਟਮਾਟਰ, ਕੁਛ ਨਹੀਂ ਲੈਣਾ। ਸਿਰਫ ਕਹਿਣਾ ਭਾਣ ਕਰੇਲੇ ਕਿਸ ਤਰ੍ਹਾਂ ਲਾਏ ਨੇ, ਭਾਣ ਤੁਸੀਂ ਸ਼ਿਮਲਾ ਮਿਰਚ ਕਿਵੇਂ ਲਾਈ, ਤੁਸੀਂ ਇਸ ਤਰ੍ਹਾਂ ਕਰੋ ਥੋੜਾ ਧਨੀਆ ਦੇਣਾ। ਹਾਸ਼ਮੀ ਸਾਹਿਬ ਤੁਸੀਂ ਆਪ ਨਾ ਝੂਠੇ ਸਾਲਣ ਖਾ ਕੇ ਨਾ ਆਪਣਾ ਦਿਮਾਗ ਖਰਾਬ ਕੀਤਾ, ਇਹਨੂੰ ਸੈੱਟ ਕਰੋ। ਅਗਰ ਤੁਸੀਂ ਇਹਨਾਂ ਨਾ ਧਨੀਆ ਵੀ ਲਵੋ, ਮੈਂ ਤੁਹਾਡਾ ਇਹਨਾਂ ਧਨੀਆ ਕਰ ਦੇਣਾ ਵਾ ਬੋਟੀਆਂ ਕਰਕੇ। 25-30 ਸਾਲ ਚ ਤੇਰੇ ਕੋ ਬੋਰੀਆਂ ਹੋ ਜਾਣੀਆਂ ਧਨੀਏ ਦੀ। ਕਰੋੜਾਪਤੀ। ਹੁਣ ਤੂੰ ਜਿੱਥੇ ਮਰਜ਼ੀ ਲਾ ਕੇ ਵੇਚ ਲੈ। ਯਾਰ ਗੁੱਸਾ ਕਰਨ ਯਾਰ ਮੈਨੂੰ ਗੁੱਸਾ ਆਉਣ ਰਿਹਾ ਵਾ, ਤੂੰ ਚੁੱਪ ਕਰਕੇ ਬਹਿ ਜਾ, ਤੂੰ ਨਾ ਬੋਲ ਵਿੱਚ। ਓਏ ਕੀ ਹੋਇਆ ਯਾਰ? ਹੱਥ ਸੁੱਟ ਸੁਣ, ਮੈਂ ਲਓ ਜੀ ਹੱਥ ਸੁੱਟ। ਤੂੰ ਵੀ ਸਿੱਟ ਤੇ ਹੱਥ ਚੱਲ। ਸੁੱਟ। ਮੈਂ ਨਹੀਂ ਸੁੱਟਣਾ ਯਾਰ ਹੱਥ ਸੁੱਟ, ਤੈਨੂੰ ਮਸ਼ਵਰਾ ਦੇਣਾ। ਆ ਮੈਂ ਸਿੱਟ ਤੇ ਗੱਲ। ਮੇਰੀ ਗੱਲ ਸੁਣ, ਤੇਰੀਆਂ ਜਰਾਬਾਂ 'ਚ ਬੋਤ ਆਂਦੀ ਯਕੀਨਨ, ਪੱਕੀ ਗੱਲ ਹੈ। ਸਾਨੂੰ ਬਹੁਤ ਆਉਂਦੀ ਹੈ ਨਾ। ਤਾਂ ਯਾਰ ਦੱਸੋ ਤਾਂ ਨਾ। ਤੁਹਾਨੂੰ ਸਾਰਿਆਂ ਨੂੰ ਪਤਾ ਹਾਂ। ਇਹਦੀਆਂ ਮੈਨੂੰ ਨਹੀਂ ਨਾ ਪਤਾ। ਇਹ ਬੂਟ ਉੱਥੇ ਲਾਂਦਾ ਤੇ ਇੱਥੇ ਪਤਾ ਲੱਗਦਾ ਫਰੀਦ ਨੇ ਬੂਟ ਲਾ ਲਏ। ਫਰੀਦ ਆ ਗਿਆ। ਫਰੀਦ ਆ ਗਿਆ। ਉਹ ਤੂੰ ਕੀ ਕਰਨਾ ਕਿ ਜਿੱਥੇ ਦੇਖਣਾ ਕਿ ਫੈਮਿਲੀ ਖਾਣਾ ਖਾ ਰਹੀ ਰੈਸਟੋਰੈਂਟ 'ਚ, ਓਏ ਹੋਏ ਹੋਏ। ਉੱਥੇ ਜਾ ਕੇ ਤੂੰ ਜਰਾਬਾਂ ਲਾ ਕੇ ਤੇ ਟੇਬਲ ਤੇ ਰੱਖ ਦੇ ਗੱਬੇ। ਤੇ ਉਹਨੇ ਕਹਿਣਾ ਜੀ ਪਾਣੀ ਲਿਆਵਾਂ, ਸਰ ਰਾਇਤਾ, ਸਰ ਸਲਾਦ। ਉਹ ਜਦੋਂ ਉਹਨਾਂ ਨੂੰ ਸਮੈਲ ਚੜ੍ਹਨੀ ਹੈ, ਉਹਨਾਂ ਨੇ ਸਾਰਾ ਖਾਣਾ ਛੱਡ ਕੇ ਤੇ ਆਪਣੇ ਆਪਣੇ ਘਰਾਂ ਨੂੰ। ਤੂੰ ਥੈਲੇ 'ਚ ਭਾਣ ਵਿੱਚ ਹੀ ਇੱਧਰ ਦੇਖ, ਥੈਲੇ 'ਚ ਸਲਾਦ, ਰਾਇਤਾ, ਗੋਸ਼ਤ, ਮੱਛੀ, ਸੂਪ, ਸਭ ਕੁਝ ਵਿੱਚ। ਹਾਂਜੀ ਨਾਨ ਓਏ ਨਿਕਲ। ਤੂੰ ਅਗਰ ਰੋਜ਼ ਦੀਆਂ 40-45 ਜਰਾਬਾਂ ਆਪਣੀਆਂ ਸੰਘਾਏ ਲੋਕਾਂ ਨੂੰ, ਓਏ ਹੋਏ। ਤੇਰਾ ਆਪਣਾ ਹੋਟਲ ਪੈ ਸਕਦਾ ਔਰ ਰਾਸ਼ਨ ਤੇਰੇ ਕੋਲ ਖੁੱਲਾ ਆ ਸਕਦਾ, ਭਾਵੇਂ ਤੂੰ 10 ਸਾਲ ਕੰਮ ਨਾ ਕਰ। ਬੇਸ਼ੱਕ ਹੈਨਾ। ਯਾਰ ਮੈਂ ਹਾਸ਼ਮੀ ਕਿਉਂ ਸਾਹਿਬ। ਭੇਜਣਾ? ਯਾਰ ਤੂੰ ਚੁੱਪ ਕਰਕੇ ਬਹਿ, ਉਹਨਾਂ ਨੂੰ ਗੱਲ ਵਧਾਉਣ ਵਾਲਾ ਹੀ ਤੂੰ ਹੈ। ਯਾਰ ਮੈਂ ਮਸ਼ਵਰਾ ਨਹੀਂ ਦੇ ਸਕਦਾ। ਜਨਾਬਾਂ ਜਨਾਬ ਉੱਥੋਂ 9 ਕੱਟੇ ਲੈ ਲਓ ਯਾਰ, ਕੋਈ ਕਾਰੋਬਾਰ ਖੁਦਾ ਦੇ ਬੰਦਿਓ, ਜੇ ਸੀਰੀਅਸ ਗੱਲ ਕਰਨੀ ਸੀਰੀਅਸ ਗੱਲ ਕਰੋ। ਮੈਂ ਸੀਰੀਅਸ ਦੱਸ ਦਿੰਦਾ ਤੁਹਾਨੂੰ ਗੱਲ। ਹਾਸ਼ਮੀ ਸਾਹਿਬ ਤੁਹਾਨੂੰ ਪਤਾ ਜ਼ਿੰਦਗੀ ਮੌਤ ਇੱਕ ਹਿੱਸਾ, ਠੀਕ ਆ ਕਿ ਨਹੀਂ? ਇਹ ਉਹ ਆਉਣ ਨਹੀਂ ਡਈ ਤੁਹਾਨੂੰ, ਸਿਰਫ ਹਿੱਸਾ ਅਗਲਾ ਨਹੀਂ ਆਉਣ ਡਿਆ, ਪਹਿਲਾ ਹਿੱਸਾ ਹੀ ਚੱਲ ਰਿਹਾ ਹਲੇ। ਹੁਣ ਤੁਸੀਂ ਦੇਖੋ ਅਕਸਰ ਕਬਰ ਕੱਢੀ ਦੀ ਹੈ ਨਾ, ਬਾਜ਼ ਆਵਾ ਵਿੱਚੋਂ ਕਬਰ ਕੱਢਦੇ ਹੋਰ ਹੱਡੀਆਂ ਵੀ ਨਿਕਲੇ ਆਉਂਦੀਆਂ। ਤੂੰ ਉਸ ਕਬਰ ਦੀ ਨਿਸ਼ਾਨਦੇਹੀ ਕਰਨੀ ਜਿੱਥੋਂ ਹੱਡੀਆਂ ਨਿਕਲਣ ਥੱਲਿਓ। ਤੂੰ ਹੱਡੀਆਂ ਪਛਾਣ ਕੇ ਤੂੰ ਮੁਰਦੇ ਦੇ ਘਰ ਚੱਲ ਜਾਣਾ।
ਰਗੜਾ ਜੀ ਉਹਦੀਆਂ ਹੱਡੀਆਂ ਹੈਗੀਆਂ 800 ਰੁਪਈਆ ਮੈਂ ਇਹਦੇ ਕੋਲ ਲੈਣਾ ਸੀ ਆ ਹੱਡੀਆਂ ਰੱਖ ਲਓ ਤੇ 800 ਰੁਪਈਆ ਮੈਨੂੰ ਦੇ ਦਿਓ Very good. ਡੇਲੀ 7-8 ਕਬਰਾਂ ਤੇਰੀਆਂ ਲੱਗਣ ਤੇਰੀ 8-9 ਹਜ਼ਾਰ ਦੀ ਡੇਲੀ ਦੀ ਆ ਵਾਹ, ਤੇ 15-20 ਸਾਲਾਂ 'ਚ ਤੂੰ ਅਰਬਪਤੀ ਹੋ ਸਕਦਾ ਦਿਹਾੜੀ ਤੇਰੀ ਵੱਖਰੀ ਲੱਗਣੀ ਆ ਤੇ ਮੁਰਦੇ ਦੇ ਘਰ ਵਾਲਿਆਂ ਕੋ ਮਾਰ ਤੈਨੂੰ ਵੱਖਰੀ ਪੈਣੀ। ਓਏ ਹੋਏ ਔਰ ਇੱਜ਼ਤ ਤੇਰੀ ਵਾਧੂ ਦੀ ਬਣਨੀ ਹੈ ਯਾਰ ਫਰੀਦ ਭਾਈ ਇੱਕ ਮਿੰਟ ਤੂੰ ਠਹਿਰ ਜਾ, ਮੈਂ ਇਹ ਦੋ ਜਿਹੜੇ ਨੇ ਨਾ ਭਾਵੇਂ ਗੁਰਦਾ ਵੇਚ ਕੇ ਮੈਨੂੰ ਕਤਲ ਕਰਾਉਣੇ ਪਏ, ਮੈਂ ਕਰਵਾਉਣੇ ਆ। ਆਪਾਂ ਇਕੱਠੇ ਕਰਾਉਂਗੇ ਤੈਨੂੰ ਇੱਕ ਮਸ਼ਵਰਾ ਦੇ ਸਕਦਾ। ਜਿਹੜੀ ਛੋਟਾ ਉਹਦੀ ਵੀ ਸੁਣ ਲਾ ਬਸ ਵੈਲਡਿੰਗ ਕਰਦੇ ਬੰਦੇ ਦੇਖੇ ਆ, ਉਹ ਚੰਗਿਆੜੇ ਨਿਕਲਦੇ ਆ, ਕੜੇ ਟੈਪ ਹਾਂ ਉਹ ਡੇਗਦੇ ਆ। ਤੂੰ ਘਰੋਂ ਬੋਰਾ ਲੈ ਕੇ ਚੱਲ ਜਾਣਾ 2-3 ਘੰਟੇ ਤੂੰ ਦਿਲ ਲਾ ਕੇ ਮਿਹਨਤ ਕਰਕੇ ਉਹ ਇਕੱਠੇ ਕਰਨੇ ਤੇ ਮਾਸ਼ਾਅੱਲਾ ਇੰਨੇ ਕੁ ਇਕੱਠੇ ਹੋ ਜਾਣੇ। ਵਾਹ ਵਾਹ ਔਰ 35-40 ਸਾਲ ਚ ਤੇਰੇ ਕੋ ਇੰਨੇ ਕੀ ਹੋਣੇ ਆ। ਇਹ ਬੇਸ਼ੱਕ ਮਾਸ਼ਾਅੱਲਾ ਯਾਰ ਉਹਨਾਂ ਦਾ ਕਮ ਸੇ ਕਮ ਵੀ 1200-1300 ਰੇਟ ਕਿਤੇ ਵੀ ਨਹੀਂ ਗਿਆ। ਇੰਨੇ ਆ ਹਾਂ ਅੱਛਾ ਮੇਰੀ ਗੱਲ ਸੁਣ, ਤੁਸੀਂ ਮੈਨੂੰ ਕੋਈ ਗੱਲ ਨਹੀਂ ਸੁਣਾਉਣੀ ਹੈਗੀ। ਜੂਸ ਵਾਲੀਆਂ ਦੁਕਾਨਾਂ ਦੇਖੀਆਂ ਹਾਂ ਵੈਰੀ ਗੁੱਡ ਜਿੱਥੇ ਫਰੈਸ਼ ਜੂਸ ਨਿਕਲਦਾ? ਜਾਂਦਾ ਪੀਂਦਾ ਡੇਲੀ ਕਿੱਥੋਂ? ਇਹ ਬੜਾ ਤੁਹਾਡਾ ਜ਼ੁਬਾਨ ਦਰਾਜ਼ ਮਸਤਰਗਾ ਮੂੰਹ ਆ। ਅੱਛਾ ਗੁੱਸਾ ਕਰ ਰਹੇ ਆ ਫਰੀਦ ਅਸੀਂ। ਚ ਮਸ਼ਵਰਾ ਦਿਓ ਕੋ ਭਾਈ ਹੈ ਛੋਟਾ ਤੁਹਾਡਾ ਜੂਸ ਵਾਲੀ ਦੁਕਾਨ ਤੇ ਖਲੋਣਾ ਜਿਹੜੇ ਗਾਜਰ ਦਾ ਜੂਸ ਕੱਢਦੇ ਆ ਅੱਛਾ ਤੇ ਮੌਸਮੀ ਦਾ ਜੂਸ। ਕਿਉਂ ਮੈਂ ਜੂਸ ਵਾਲੀ ਤੇ ਮੇਰੇ ਦਿਲ ਵਾਲੇ ਵਾਰਡ ਚ ਕਿਉਂ ਜਾਵਾਂ ਮੈਂ ਜੂਸ ਤੇਰਾ ਵਾਲੀ? ਫਾਇਦਾ ਕਰ ਰਹੇ ਤੂੰ ਮੇਰਾ ਨੁਕਸਾਨ ਕਰ, ਜਿੰਨਾ ਹੋ ਸਕਦਾ ਨੁਕਸਾਨ ਕਰੋ ਮੇਰਾ। ਆ। ਜੂਸ ਦਿਹਾੜੀ ਦਾ ਕੋਈ ਉਹਨਾਂ ਦਾ ਕੋਈ 500-700 ਜੂਸ ਤੇ ਵਿਕਦਾ ਹੀ। ਓਹ ਬਿਲਕੁਲ ਵਿਕਦਾ ਬੋਰੀਆਂ ਲੱਗਦੀਆਂ ਉਹਨਾਂ ਦੀਆਂ ਗਾਜਰਾਂ ਦੀਆਂ, ਵੈਰੀ ਗੁੱਡ ਉਹ ਗਾਜਰ ਗਰਰ ਕਰਕੇ ਜੋ ਜੂਸ ਨਿਕਲਦਾ ਹਾਂ ਤੂੰ ਪਾਣੋ ਜਿਹੜਾ ਬੂਰਾ ਹੁੰਦਾ ਵਾ ਉਹ ਸਾਈਡ ਤੇ ਸੁੱਟੀ ਜਾਂਦੇ ਆ। ਬਿਲਕੁਲ ਬਿਲਕੁਲ ਉਹ ਬੂਰਾ ਤੂੰ ਇਕੱਠਾ ਕਰਨਾ ਵਾ, ਉਹ ਇਕੱਠਾ ਕਰਕੇ ਉਹ ਚ ਪਾਣੀ ਹੈ ਤੂੰ ਥੋੜੀ ਜਿਹੀ ਲੇਵੀ ਅੱਛਾ ਤੇ ਜਿਹਦੇ ਚ ਕੁਲਫੀਆਂ ਨਹੀਂ ਜਮਾਈ ਦੀਆਂ ਹਾਂਜੀ ਉਹਦੇ ਵਿੱਚ ਤੂੰ ਉਹ ਪੂਰਾ ਕਰਕੇ ਵਿੱਚ ਤੀਲਾ ਲਾ ਕੇ ਤੇ ਗਾਜਰ ਨਵੀਂ ਬਣਾਉਣੀ। ਹਾਏ ਹਾਏ ਵਾਹ ਵਾਹ ਠੰਡੀ ਕੀ ਬਾਤ ਕੀ ਬਾਤ ਹੈ ਹਾਸ਼ਮੀ ਜੀ। ਸਾਹਿਬ ਯਾਰ ਵਾਹ ਛਾ ਗਏ ਤੁਸੀਂ ਕੀ ਹਾਸ਼ਮੀ ਸਾਹਿਬ ਨੇ ਤੈਨੂੰ ਕੋਈ ਬਾਂਗੇ ਦਰਾ ਸੁਣਾਤੀ ਹੈ? ਹਾਸ਼ਮੀ ਸਾਹਿਬ ਕੀ ਬਾਤ ਓਏ ਹੈ। ਫਰੀਦ ਏਡਾ ਅੱਛਾ ਮਸ਼ਵਰਾ ਭਲਿਆ ਮੈਂ ਜਾ ਮਸ਼ਵਰਾ ਮੈਂ ਇੱਕ ਹੋਰ ਵੀ ਹਿਸਾਬ ਲਾਇਆ, ਕਾਰੋਬਾਰ ਇੱਕ ਹੋਰ ਵੀ ਬਹੁਤ ਅੱਛਾ। ਉਹ ਕਿਹੜਾ? ਬੋਰੀ ਬੰਦ ਲਾਸ਼ਾਂ ਵਾਲਾ ਕਾਰੋਬਾਰ ਵੀ ਕਰਨ ਲੱਗਾ। ਤਿੰਨੇ ਲਾਸ਼ਾਂ ਮੈਂ ਇਕੱਠੀਆਂ ਦਾ ਸੌਦਾ ਕਰਨਾ। ਯਾਰ ਉਹ ਤੂੰ ਚੁੱਪ। ਚੁੱਪ ਕਰ ਏ ਹਾਸ਼ਮੀ ਸਾਹਿਬ ਹੁਣ ਕੋਈ ਐਸੀ ਗੱਲ ਨਾ ਕਰੋ। ਤੂੰ ਇੰਜ ਹੀ ਰਹਿਣਾ ਚਾਹੁੰਦਾ ਸਾਰੀ ਜ਼ਿੰਦਗੀ? ਮੈਂ ਇੰਜ ਹੀ ਸਹੀ ਆ। ਕੀ ਗੱਲ ਆ ਮੈਨੂੰ? ਮੇਰੇ ਕੀ ਮਤਲਬ ਘਨੂਏ ਨਿਕਲੇ? ਮੈਨੂੰ ਕੀ ਹੈ? ਹਾਸ਼ਮੀ ਸਾਹਿਬ ਇਨਸਾਨ ਮਰ ਜਾਂਦਾ ਸਭ ਕੁਝ ਇੱਥੇ ਮਰ ਰਹਿ ਜਾਣਾ ਜਾਣਾ ਤੁਸੀਂ ਵੀ, ਸਾਰੇ ਮਰ ਜਾਣਾ ਇੱਕ ਦਿਨ। ਛੱਡ ਦਿਓ ਮੇਰੀ ਜਾਨ ਬਸ। ਤਾਂਬੇ ਦਾ ਪਤਾ ਤੈਨੂੰ? ਤਾਂਬਾ ਬੜੀ ਮਹਿੰਗੀ ਦਾ ਬੜੀ ਮਹਿੰਗੀ ਆ ਯਾਰ, ਧੋਰਮੇ ਬੜੇ ਉਹਦੇ ਚ। ਆ ਜਿੰਨੀ ਵੀ ਤੇਰੇ ਘਰ 'ਚ ਵਾਇਰਿੰਗ ਹੋਈ ਹੈ ਨਾ ਸਾਰੀ ਤਾਂਬੇ ਦੀ ਵਾਇਰਿੰਗ ਆ। ਹਾਂ ਤੂੰ ਆਪਣੇ ਘਰ ਨੂੰ ਅੱਗ ਲਾ, ਉਹ 'ਚ ਤਾਂਬਾ ਇਕੱਠਾ ਕਰ ਤੇ ਉਹਨੂੰ ਵੇਚ, ਤੂੰ ਇਨਸ਼ਾਅੱਲਾ ਨਵਾਂ ਘਰ ਤੈਨੂੰ ਲੈ ਕੇ ਦੇਗਾ ਤਾਂਬਾ। ਕੀ ਓਏ ਬਾਤ ਤਾਂਬਾ ਬਿਨ ਲਾਦਨ, ਮੈਂ ਤੈਨੂੰ ਇੱਕ ਗੱਲ ਦੱਸਾਂ, ਇੱਥੇ ਤੇਰਾ ਤਾਂਬਾ ਕਰ ਦੇਣਾ ਮੈਂ। ਇੱਕ ਤੂੰ ਬਣਾਣਾ ਪੰਫਲੇਟ ਇਹ ਅੱਛੀ ਗੱਲ ਹੈ ਤੇ ਆਪਣਾ ਨੰਬਰ ਲਿਖ ਦੇਣਾ, ਆਪਣਾ मोबाइल नंबर, ਵੈਰੀ ਗੁੱਡ अपना एड्रेस लिख देना, नाल तहरीर छोटी दे देनी कि आपके घर में जो बच्चों के सर में जुएं होती हैं ਹਾਂ वो आपने मुझे ही देनी है। ਲਓ ਨਾਜ਼ਰੀਨ ਫਰੀਦ ਸਾਹਿਬ ਤੱਕ ਤੁਸੀਂ ਦੇਖ ਲਿਆ ਵੀ ਇਹਨਾਂ ਨੂੰ ਟੋਟ ਕੇ ਬਹੁਤ ਦਿੱਤੇ ਆ। ਹੁਣ ਜਿਹੜਾ ਕੰਮ ਕਰੇਗਾ ਕਾਮਯਾਬ ਹੋ ਜਾਏਗਾ। ਆਪਣਾ ਬਹੁਤ ਖਿਆਲ ਰੱਖਣਾ। ਅੱਲਾ ਹਾਫਿਜ਼।